ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਕਿਹੜੇ ਮੇਨ ਇਸ਼ੂਜ਼ ਹਨ ਜਿਹੜੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਕੱਲ ਭਾਰਤ ਦੇ ਵਿੱਚ ਦੇਸ਼ ਧਰੋਹ ਦੇ ਗੱਫੇ ਬੜੇ ਦੁੱਗਣੇ ਤਿੱਗਣੇ ਕਰਕੇ ਵੰਡੇ ਜਾ ਰਹੇ ਨੇ। ਉਹ ਦਿੱਲੀ 'ਚ ਹੋਏ, ਉਹ ਤੇਲੰਗਾਨਾ 'ਚ ਹੋਏ, ਉਹ ਕਸ਼ਮੀਰ 'ਚ ਹੋਏ, ਔਰ ਹੁਣ ਕਰਨਾਟਕਾ 'ਚ ਵੀ ਪਹੁੰਚ ਗਏ ਜੀ। ਔਰ ਅੱਜ ਦੀ ਇਹ ਖਬਰ ਹੈ ਕਿ ਕਨਾਡਾ ਜਿਹੜਾ ਲੈਂਗੁਏਜ ਹੈ ਕਰਨਾਟਕਾ ਦੀ, ਉਹਨਾਂ ਦੀ ਇੱਕ ਐਕਟਰੈਸ ਹੈ ਰਮੀਆ, ਇਹ ਮੈਂਬਰ ਪਾਰਲੀਮੈਂਟ ਵੀ ਰਹੀ ਹੈ, ਕਾਂਗਰਸ ਦੀ ਵੱਡੀ ਲੀਡਰ ਹੈ ਜੀ। ਔਰ ਪਿਛਲੇ ਦਿਨਾਂ 'ਚ ਜਿਹੜਾ ਸਾਰਕ ਦਾ ਇੱਕ ਡੈਲੀਗੇਸ਼ਨ ਗਿਆ ਇਸਲਾਮਾਬਾਦ, ਉਸ ਦਾ ਵੀ ਹਿੱਸਾ ਸੀ। ਔਰ ਜਿਹੜੇ ਬੰਦੇ ਥੋੜ੍ਹੇ ਬਹੁਤ ਫੇਅਰਨੈਸ ਨਾਲ ਵੀ ਗੱਲ ਕਰਨਾ ਚਾਹੁੰਦੇ ਨੇ, ਉਹਨਾਂ ਦੀ ਜ਼ਬਾਨਬੰਦੀ ਔਰ ਹਿੰਦੂ ਤਵੀਆਂ ਦਾ ਇਸ ਕਿਸਮ ਦਾ ਦਬਾਅ ਇਸ ਵੇਲੇ ਬਣਿਆ ਹੋਇਆ ਹੈ ਕਿ ਉਹ ਕੋਈ ਵੀ ਡਾਈਸੈਂਟ ਦੀ ਆਵਾਜ਼, ਵਿਰੋਧ ਦੀ ਆਵਾਜ਼, ਉਸ ਨੂੰ ਸੁਣਨ ਨੂੰ, ਸਹਾਰਨ ਨੂੰ ਤਿਆਰ ਨਹੀਂ ਜੀ। ਔਰ ਪਿਛਲੇ ਦਿਨਾਂ 'ਚ ਈਵਨ ਇਹਨਾਂ ਦੇ ਮਨੋਹਰ ਪਾਰੀਕਰ ਜਿਹੜਾ ਮਿਨਿਸਟਰ ਹੈ ਡਿਫੈਂਸ, ਉਹਨੇ ਇਹ ਬੜਾ ਭੜਕਾਊ, ਜਿਹੜਾ ਕਿ ਕਦੇ ਵੀ ਡਿਪਲੋਮੇਸੀ ਦੀ ਜ਼ਬਾਨ ਤਾਂ ਦੂਰ ਦੀ ਗੱਲ, ਤੁਸੀਂ ਕਦੇ ਵੀ ਗੁਆਂਢੀਆਂ ਦੇ ਨਾਲ ਔਰ ਉਹਨਾਂ ਮੁਲਕਾਂ 'ਚ ਜਿੱਥੇ ਕਿ ਤੁਹਾਡੀਆਂ ਲੜਾਈਆਂ ਪਹਿਲਾਂ ਹੋ ਚੁੱਕੀਆਂ ਨੇ, ਨਿਊਕਲੀਅਰ ਆਰਮਡ ਮੁਲਕ ਨੇ, ਉਹਦਾ ਇਹ ਕਹਿਣਾ ਕਿ ਜੀ ਪਾਕਿਸਤਾਨ, ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਕੀ ਤੁਸੀਂ ਜਦੋਂ ਐਨੂਅਲ ਸਾਰ ਕਾਨਫਰੰਸ ਹੋਏਗੀ ਤੁਸੀਂ ਪਾਕਿਸਤਾਨ ਜਾਓਗੇ, ਉਹਨੇ ਕਿਹਾ ਕਿ ਪਾਕਿਸਤਾਨ ਜਾਣ ਕੋਲੋਂ ਤਾਂ ਨਰਕ 'ਚ ਜਾਣਾ ਚੰਗਾ ਹੈ, ਜਾਂ ਉੱਥੇ ਜਾਣਾ ਨਰਕ 'ਚ ਜਾਣ ਵਾਂਗ ਹੈ। ਫਿਰ ਉਹਨੇ ਅੱਗੋਂ ਚੁਟਕੀ ਲਈ ਕਿ ਉਹਨਾਂ ਦੇ 4-5 ਇੰਟਰੂਡਰ ਜਿਹੜੇ ਆਏ ਸੀ ਉਹਨਾਂ ਨੂੰ ਅਸੀਂ ਨਰਕ 'ਚ ਭੇਜ ਦਿੱਤੇ। ਸੋ ਕੁੱਲ ਮਿਲਾ ਕੇ ਹੁਣ ਇਸ ਗੱਲ ਦੇ ਉੱਤੇ ਕੋਈ ਵੀ ਵੱਡੀ ਪਾਰਟੀ ਵੀ ਨਹੀਂ ਬੋਲੀ, ਐਸਾ ਖੌਫ ਹੈ ਕਿ ਵੀ ਨਾ ਹੋਏਗਾ। ਔਰ ਇਸ ਬੀਬੀ ਨੇ, ਰਮੀਆ ਨੇ, ਸਧਾਰਨ ਤੌਰ ਦੇ ਉੱਤੇ ਇਸ ਦੇ ਉੱਤੇ ਕਮੈਂਟ ਕੀਤਾ। ਉਹਨੇ ਕਿਹਾ ਵੀ ਨਹੀਂ, ਇਹ ਕਹਿਣਾ ਠੀਕ ਨਹੀਂ ਹੈ, ਪਾਕਿਸਤਾਨ ਨਰਕ ਹੈ, ਉੱਥੇ ਵੀ ਸਾਡੇ ਵਰਗੇ ਲੋਕ ਹੀ ਰਹਿੰਦੇ ਨੇ ਔਰ ਅਸੀਂ ਜਦੋਂ ਗਏ ਹਾਂ ਸਾਡੇ ਨਾਲ ਲੋਕਾਂ ਦਾ ਬਹੁਤ ਚੰਗਾ ਵਿਹਾਰ ਸੀ। ਹੁਣ ਇੰਨਾ ਕਹਿਣ ਦਾ ਸੀ ਔਰ ਇਹ ਅੱਜ ਦੀ ਖਬਰ ਹੈ ਇਸ ਦੇ ਉੱਤੇ। ਫਿਰ ਉਹਨਾਂ ਨੇ ਜਿਹੜੀ ਆਪਣੀ ਪੂਰੀ ਉਹ IT ਗੁੰਡਾ ਬ੍ਰਿਗੇਡ ਬਿਠਾਈ ਹੋਈ ਹੈ, ਉਹ ਪੂਰੇ ਖੰਭ ਝਾੜ ਕੇ ਮਗਰ ਪੈ ਜਾਂਦੇ ਨੇ, ਪੂਰੀਆਂ ਲਿਖਤਾਂ ਔਰ ਦੂਜੇ, ਤੇ ਨਾਲ ਦੀ ਨਾਲ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵਾਲੇ ਥਾਂ ਇਹਨਾਂ ਨੇ ਜਿਹੜੇ ਪਾਲੇ ਹੋਏ ਨੇ, ਉਹ ਜਾ ਕੇ ਪੁਲਿਸ ਦੇ ਵਿੱਚ ਰਿਪੋਰਟ ਕਰਦੇ ਨੇ। ਔਰ ਉਸੇ ਹੀ ਕਰਨਾਟਕਾ ਦੇ ਵਿੱਚ ਜਿੱਥੇ ਕਿ ਕਾਂਗਰਸ ਦੀ ਸਰਕਾਰ ਹੈ ਔਰ ਇਹ ਕਾਂਗਰਸ ਦੀ ਲੀਡਰ ਹੈ, ਔਰ ਇਸ ਦੇ ਖਿਲਾਫ ਜਿਹੜਾ ਉਹ ਕੇਸ ਰਜਿਸਟਰ ਹੋਇਆ ਔਰ ਉਹਦੇ ਵਿੱਚ ਸੈਡੀਸ਼ਨ ਚਾਰਜ, ਦੇਸ਼ ਧਰੋਹ। ਹੁਣ ਅੱਜ ਉੱਥੇ ਆਪਣੀ ਜ਼ਬਾਨ ਖੋਲ੍ਹਣਾ ਵੀ ਜਿਹੜੀ ਹੈ ਉਹ ਦੇਸ਼ ਧਰੋਹ ਹੈ। ਉਹਨਾਂ ਨੇ ਕਿਹਾ ਕਿ ਵੀ ਇੱਕ ਜਿਹੜਾ actress turned politician Ramia is facing a sedition charge filed against her by a lawyer in Karnataka for praising people in Pakistan, kicking up a controversy today with question being raised over invoking a colonial era law to curb free speech. ਅਸੀਂ ਇਹ sedition law ਕੀ ਹੈ, ਕਿਵੇਂ ਬ੍ਰਿਟਿਸ਼ ਕਲੋਨੀਅਲ ਪੀਰੀਅਡ 'ਚ ਆਇਆ, ਇਸ ਦੇ ਉੱਤੇ ਅਸੀਂ ਪੂਰਾ ਸੈਗਮੈਂਟ ਕੀਤਾ ਹੋਇਆ ਔਰ ਇਸ ਸਭ ਦੇ ਉੱਤੇ ਅੱਗੋਂ ਹੁਣ ਉਹ ਚੱਲਦਾ ਰਹੇਗਾ। ਉਹਨਾਂ ਨੇ ਕਿਹਾ ਜੀ ਕਿ ਜਿਹੜਾ ਇਹ ਸਾਡੀ ਭਾਰਤ ਦੀ ਔਰ ਦੂਸਰਾ ਜੇ ਇੰਨਾ ਹੀ ਹੈ, ਉਹਨਾਂ ਨੇ ਕਿਹਾ ਵੀ ਪਾਕਿਸਤਾਨ ਚਲੀ ਜਾਏ ਜੇ ਇਹਨੂੰ ਇੰਨਾ ਹੀ ਲੱਗਦਾ। ਔਰ ਇਹ ਈਵਨ ਕੇਸ ਫਾਈਲ ਕਰਨ ਵਾਲਾ ਵੀ ਜਿਹੜਾ ਉਹ ਵਕੀਲ ਹੈ ਔਰ ਇਸੇ ਤਰ੍ਹਾਂ ਇਹ ਜਿਹੜਾ ਗੌਡਾ ਜਿਹਨੇ ਫਾਈਲ ਕੀਤਾ, ਉਹਨੇ ਕਿਹਾ ਕਿ ਜੀ ਇਹ ਮਲਟੀਲਿੰਗੁਅਲ ਐਕਟਰੈਸ ਆਫ ਇਨਸਲਟਿੰਗ ਇੰਡੀਆ and provoking people by appreciating Pakistan which is traditional enemy of India, ਕਿ ਜੀ ਇਹ ਤਾਂ ਭਾਰਤ ਦਾ ਰਵਾਇਤੀ ਦੁਸ਼ਮਣ ਹੈ ਔਰ ਉਸ ਦੀ ਤਾਰੀਫ ਕਰਨਾ ਇਹ ਬਿਲਕੁਲ ਇਹ ਤਾਂ ਦੇਸ਼ ਧਰੋਹ ਹੈ। ਹਾਲਾਂਕਿ ਉਹਨੇ ਫਿਰ ਆਪਣੇ ਜਵਾਬ ਦੇ ਵਿੱਚ ਰਮਈਆ ਨੇ ਕਿਹਾ I don't think I am wrong, it's freedom of speech, also our duty to speak on inclusiveness and peace, curbing freedoms is wrong in a democracy, this is the state of affairs in this country today, sedition is being slapped against anyone and anybody who is entitled to the opinion which should not be the case. ਹੁਣ ਅਸੀਂ ਬੇਸ਼ੱਕ ਜਦੋਂ ਵੀ ਇਸ ਕਿਸਮ ਦਾ ਕੋਈ ਵਾਕਿਆ ਹੁੰਦਾ ਉਹਨੂੰ ਹਾਈਲਾਈਟ ਕਰਦੇ ਜੀ, ਪਰ ਮੈਂ ਸਮਝਦਾ ਵੀ ਜਦੋਂ ਇਹੀ ਦੇਸ਼ ਧਰੋਹ ਦੇ ਚਾਰਜ ਸਰਬੱਤ ਖਾਲਸਾ 'ਚ ਪਾਰਟਿਸਿਪੇਟ ਕਰਨ ਵਾਲੇ ਜਿਹੜੇ ਜਾਂ ਉਹਨਾਂ ਨੂੰ ਆਰਗੇਨਾਈਜ਼ ਕਰਨ ਵਾਲਿਆਂ ਦੇ ਖਿਲਾਫ ਲਾਏ ਗਏ ਸੀ, ਉਦੋਂ ਜੇ ਲੋਕ ਬੋਲਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਆਵਾਜ਼ ਹੁੰਦੀ ਕਿ ਇੱਕ ਧਾਰਮਿਕ ਗੈਦਰਿੰਗ ਕਰਨੀ ਦੇਸ਼ ਧਰੋਹ ਨਹੀਂ ਹੈ, ਤੇ ਅੱਜ ਇਹ ਹਾਲਤ ਨਾ ਹੁੰਦੀ ਕਿ ਉਹ ਦਲਿਤ ਵਰਗ ਹੋਏ, ਉਹ ਮੁਸਲਮਾਨ ਹੋਣ, ਉਹ ਰਮਈਆ ਵਰਗੇ ਜਾਂ ਅਰੁਣਧਾਤੀ ਰੋਏ ਵਰਗੀ ਜਿਹੜੀ ਫੀਅਰਲੈਸ ਲੇਖਿਕਾ ਉਹ ਹੋਏ, ਉਹ ਦੇਸ਼ ਧਰੋਹੀ ਬਣਾਏ ਹੁੰਦੇ। ਸੋ ਬਹੁਤ ਵਾਰ ਜਦੋਂ ਇਹ ਗੱਲ ਉਸ
ਰੇਬਾਈ ਦੇ ਹਵਾਲੇ ਨਾਲ ਕੀਤੀ ਜਾਂਦੀ ਹੈ ਜਰਮਨ ਦੇ ਵਿੱਚ, ਕਿ ਜਿਹਦੇ ਚ ਉਹਨੇ ਕਿਹਾ ਕਿ ਜੀ ਉਹ ਯਹੂਦੀਆਂ ਦੇ ਪਿੱਛੇ ਆਏ ਨਾਜ਼ੀ, ਮੈਂ ਚੁੱਪ ਸੀ ਕਿਉਂਕਿ ਮੈਂ ਯਹੂਦੀ ਨਹੀਂ ਸੀ। ਕਮਿਊਨਿਸਟਾਂ ਦੇ ਪਿੱਛੇ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਉਹ ਨਹੀਂ ਸੀ। ਫਿਰ ਉਹ ਸਿਵਲ ਲਿਬਰਟੇਰੀਅਨ ਦੇ ਪਿੱਛੇ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਉਹ ਨਹੀਂ ਸੀ। ਫਿਰ ਉਹ ਮੇਰੇ ਪਿੱਛੇ ਆਏ ਤੇ ਕੋਈ ਮੇਰੇ ਲਈ ਬੋਲਣ ਵਾਲਾ ਨਹੀਂ ਸੀ। ਸੋ ਅੱਜ ਹਾਲਤ ਇਹੀ ਹੈ ਕਿ ਇੱਕ ਇੱਕ ਕਰਕੇ ਉਹਨਾਂ ਨੇ ਕਿਵੇਂ ਚਾਰਜ ਫਿਰ ਇਸ ਗੱਲ ਨੂੰ ਕੀਤਾ। ਔਰ ਇਹ ਗੱਲ ਕੋਈ ਨਵੀਂ ਨਹੀਂ ਹੈ। ਜਦੋਂ 85 ਪੀਰੀਅਡ 'ਚ ਟਾਡਾ ਕਾਨੂੰਨ ਪਾਰਲੀਮੈਂਟ ਦੇ ਵਿੱਚ ਲਿਆਂਦਾ ਗਿਆ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ, ਇੱਕ ਸਟੇਜ ਦੇ ਉੱਤੇ ਬਹੁਤ ਵਿਰੋਧ ਹੋਇਆ ਪਾਰਲੀਮੈਂਟ ਦੇ ਵਿੱਚ। ਫਿਰ ਉਹਨਾਂ ਨੇ ਕਿਹਾ ਨਹੀਂ, ਦਿਸ ਇਜ਼ ਓਨਲੀ ਫਾਰ ਪੰਜਾਬ, ਤੇ ਸਾਰੇ ਬੈਠ ਗਏ ਔਰ ਟਾਡਾ ਪਾਸ ਹੋ ਗਿਆ। ਫਿਰ ਉਹੀ ਟਾਡਾ ਦੇ ਥੱਲੇ ਇੱਕ ਸਟੇਜ ਦੇ ਉੱਤੇ ਜ਼ਿਆਦਾ ਲੋਕ ਗੁਜਰਾਤ ਦੇ ਵਿੱਚ ਜਿਹੜੇ ਨੇ ਜੇਲ੍ਹਾਂ ਦੇ ਵਿੱਚ ਬੰਦ ਸੀ, ਔਰ ਪੰਜਾਬ ਦੀਆਂ ਜੇਲ੍ਹਾਂ 'ਚੋਂ ਵੀ, ਪੰਜਾਬ 'ਚ ਵੀ ਟਾਡਾ ਵਾਲੇ ਫੜ ਕੇ ਸਾਰੇ ਭਾਰਤ ਦੀਆਂ ਜੇਲ੍ਹਾਂ 'ਚ ਭੇਜੇ ਗਏ। ਔਰ ਫਿਰ ਉਦੋਂ ਬਹੁਤਿਆਂ ਨੂੰ ਸਮਝ ਆਈ ਕਿ ਵੀ ਜੇ ਅਸੀਂ ਕਾਨੂੰਨ ਬਣਨ ਦੇ ਵੇਲੇ ਹੀ ਜਿਹੜਾ ਇਹ ਨਾ ਬਣਨ ਦਿੰਦੇ ਤੇ ਫਿਰ ਸਾਨੂੰ ਵੀ ਉਹਨੂੰ ਸਫਰ ਨਾ ਕਰਨਾ ਪੈਂਦਾ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਤਾਂ ਇਹ ਦੇਸ਼ ਧਰੋਹੀ ਬਣਾਏ ਹੋਏ ਨੇ, ਦੂਜੇ ਪਾਸੇ ਮੋਹਨ ਭਾਗਵਤ ਜਿਹੜਾ ਆਰਐਸਐਸ ਦਾ ਵੱਡਾ ਜਿਹੜਾ ਅੱਜ ਕੱਲ, ਇਹ ਜੇ ਕਹੋ ਕਿ ਮੋਦੀ ਪ੍ਰੌਕਸੀ ਪ੍ਰਾਈਮ ਮਿਨਿਸਟਰ ਹੈ, ਅਸਲੀ ਪ੍ਰਧਾਨ ਮੰਤਰੀ ਮੋਹਨ ਭਾਗਵਤ ਹੈ ਆਰਐਸਐਸ ਦਾ ਮੁਖੀ ਹੋਣ ਦੇ ਨਾਤੇ। ਉਹੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਹੀ ਇਜ਼ ਦਾ ਵਨ ਹੂ ਇਜ਼ ਕਾਲਿੰਗ ਦਾ ਸ਼ਾਟਸ, ਕਿ ਉਸ ਦਾ ਹੀ ਹੁਕਮ ਚੱਲਦਾ ਹੈ ਜਾਂ ਉਸ ਦੀ ਤੂਤੀ ਬੋਲਦੀ ਹੈ। ਆਗਰੇ ਦੇ ਵਿੱਚ ਉਹਨੇ ਸਾਰੇ ਹਾਲਾਂ, ਹੁਣ ਤੁਸੀਂ ਦੇਖੋ ਯੂਪੀ ਦੇ ਵਿੱਚ ਕਾਂਗਰਸ ਦੀ ਹਕੂਮਤ ਹੈ, ਕਰਨਾਟਕਾ ਦੇ ਵਿੱਚ ਕਾਂਗਰਸ ਦੀ ਹਕੂਮਤ ਹੈ ਜਿੱਥੇ ਦੇਸ਼ ਧਰੋਹ ਦਾ ਕੇਸ ਰਜਿਸਟਰ ਹੋਇਆ ਹੈ, ਬੈਂਗਲਾਰੂ ਦੇ ਵਿੱਚ ਜਿੱਥੇ ਐਮਨੈਸਟੀ ਇੰਟਰਨੈਸ਼ਨਲ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਰਜਿਸਟਰ ਹੋਇਆ ਹੈ, ਉੱਥੇ ਕਾਂਗਰਸ ਦੀ ਹਕੂਮਤ ਹੈ। ਹੁਣ ਗੱਲ ਜਾ ਕਿੱਧਰ ਨੂੰ ਰਹੀ ਹੈ? ਹੁਣ ਆਗਰੇ 'ਚ ਇਹ ਮੋਹਨ ਭਾਗਵਤ ਜਿਸ ਨੂੰ ਮੀਡੀਆ ਨੇ ਹਾਈਲਾਈਟ ਵੀ ਕੀਤਾ, ਉਸ ਨੂੰ ਸਾਰੇ ਟੀਚਰਸ ਔਰ ਪ੍ਰੋਫੈਸਰਸ ਔਰ ਐਜੂਕੇਸ਼ਨਿਸਟ, ਕਿਉਂਕਿ ਸਮਝਦੇ ਨੇ ਕਿ ਜੇ ਤੁਸੀਂ ਐਜੂਕੇਸ਼ਨਿਸਟ ਕਾਬੂ ਕਰ ਲਓ, ਸਟੂਡੈਂਟ ਕਾਬੂ ਕਰ ਲਓ, ਬਾਕੀ ਸਟੂਡੈਂਟਸ ਤੋਂ ਗੁੰਡਾਗਰਦੀ ਕਰਾਓ, ਉਹਨਾਂ ਨੇ ਬ੍ਰੇਨ ਵਾਸ਼ ਕਰਨਾ ਟੀਚਰਸ ਨੇ, ਸਿਲੇਬਸ ਆਲਰੇਡੀ ਉਹਨਾਂ ਨੇ ਬਦਲੇ ਹੋਏ ਨੇ, ਹਿਸਟਰੀ ਨਵੀਂ ਲਿਖਾ ਰਹੇ ਨੇ ਕਿ ਜਿਹੜਾ ਹਿੰਦੂਤਵਾਦ ਦੀ ਗੱਲ ਹੈ ਜਿੱਥੋਂ ਤੱਕ 2.5 ਸਾਲ 'ਚ ਲੈ ਆਏ ਨੇ, ਅਗਲੇ 2.5 ਸਾਲ 'ਚ ਉਹਨਾਂ ਨੇ ਐਵੇਂ ਨਹੀਂ ਸੀ ਮੋਹਨ ਭਾਗਵਤ ਨੇ ਕਿਹਾ ਕਿ 2020 ਤੱਕ ਅਸੀਂ ਜਿਹੜੇ ਸਭ ਨੂੰ ਹਿੰਦੂ ਬਣਾ ਦੇਣੇ। ਹੁਣ ਇਹ ਮੋਹਨ ਭਾਗਵਤ ਆਗਰੇ 'ਚ ਖਲੋ ਕੇ ਕਹਿ ਰਿਹਾ ਹੈ, ਵਿਚ ਲਾ ਆਸਕਡ ਹਿੰਦੂਜ਼ ਟੂ ਹੈਵ ਫਿਊਰ ਚਿਲਡਰਨ। ਉਹਨੇ ਕਿਹਾ ਜੀ ਕਿਹੜਾ ਕਾਨੂੰਨ ਹੈ ਜਿਹੜਾ ਹਿੰਦੂਆਂ ਨੂੰ ਕਹਿੰਦਾ ਤੁਸੀਂ ਬੱਚੇ ਪੈਦਾ ਨਾ ਕਰੋ ਜੀ, ਔਰ ਉਹਨੇ ਕਿਹਾ ਵੀ 10-10 ਬੱਚੇ ਹੋਣੇ ਚਾਹੀਦੇ ਨੇ। ਔਰ ਇਹ ਉਹਨਾਂ ਦੀ ਹੀ ਰਿਪੋਰਟਿੰਗ ਹੈ। ਭਾਰਤ ਐਂਡ ਹਿੰਦੂ ਹੈਵ ਦਾ ਸੇਮ ਮੀਨਿੰਗ ਐਂਡ ਦਾ ਐਂਟਾਇਰ ਵਰਲਡ ਡਿਸਕ੍ਰਾਈਬਸ ਇੰਡੀਆ ਐਜ਼ ਅ ਹਿੰਦੂ। ਉਹਨੇ ਕਿਹਾ ਜੀ ਇੰਡੀਆ ਤੇ ਭਾਰਤ 'ਚ ਫਰਕ ਹੀ ਕੋਈ ਨਹੀਂ, ਇਹ ਤਾਂ ਹਿੰਦੂ ਹੀ ਹੈ ਇਹਦਾ ਮਤਲਬ। ਫਿਰ ਉਹਨੇ ਕਿਹਾ ਹਿੰਦੂਤਵਾ ਇਜ਼ ਇਨਗ੍ਰੇਨਡ ਇਨ ਦਾ ਫੈਬਰਿਕ ਆਫ ਇੰਡੀਆ ਐਂਡ ਦੈਟ ਇਜ਼ ਵਾਈ ਹਿੰਦੂਤਵਾ ਇਜ਼ ਨੈਸ਼ਨਲਿਜ਼ਮ, said RSS Chief Mohan Bhagwat while addressing a large gathering of university and college teachers of Braj region of Uttar Pradesh in Agra on Saturday। ਇਹ ਬ੍ਰਜ ਭੂਮੀ ਹੈ ਕ੍ਰਿਸ਼ਨ ਜੀ ਦੀ ਭੂਮੀ, ਔਰ ਉਸ ਬ੍ਰਜ ਰੀਜਨ ਦੇ ਪ੍ਰੋਫੈਸਰ ਟੀਚਰ ਉਹਨਾਂ ਨੂੰ ਇਕੱਠੇ ਕਰਕੇ ਇਹ ਕਹਿ ਰਹੇ ਕਿ ਭਾਈ ਦੇਖੋ ਇਹ ਸਾਰੇ ਹਿੰਦੂ ਨੇ। ਔਰ ਉਹਦੇ 'ਚ ਉਹਨੇ ਫਿਰ ਹਿੰਦੂ ਜਿਹੜਾ ਕਲਚਰ ਦੇ ਉੱਤੇ ਲੈਕਚਰ ਵੀ ਦਿੱਤਾ ਹੈ। ਉਹਨੇ ਕਿਹਾ ਕਿ ਵੀ ਇਹ ਵਿਚ ਲਾਅ ਆਸਕਡ ਹਿੰਦੂਜ਼ ਟੂ ਪ੍ਰੋਡਿਊਸ ਫਿਊਰ ਚਿਲਡਰਨ, ਹੀ ਆਸਕਡ ਰਿਸਪੋਂਡਿੰਗ ਟੂ ਅ ਕੁਐਸਚਨ on the alleged rising growth rate of Muslim population in India, who has stopped Hindus। ਉਹਨੇ ਕਿਹਾ ਹਿੰਦੂਆਂ ਨੂੰ ਕਿਹਨੇ ਰੋਕਿਆ? ਮਿਸਟਰ ਭਾਗਵਤ ਨੇ ਫਿਰ ਅੱਗੋਂ ਆਰਐਸਐਸ ਦੀ ਗੱਲ ਕੀਤੀ। ਉਹਨੇ ਕਿਹਾ ਜੀ ਤੁਸੀਂ ਆਓ ਸਾਰੇ ਜਿੰਨੇ ਟੀਚਰ ਪ੍ਰੋਫੈਸਰ ਉਹ 6-6 ਮਹੀਨੇ ਲਾਓ, ਫਿਰ ਤੁਸੀਂ ਦੇਖੋ ਕਿ ਹਿੰਦੂਤਵਾ ਕਿੰਨੀ ਜ਼ਬਰਦਸਤ। ਅਸੀਂ ਤਾਂ ਰਾਸ਼ਟਰੀਤਾ ਦੀ ਗੱਲ ਕਰਦੇ ਹਾਂ, ਸਵੈਮ ਸੇਵਕ ਪ੍ਰੋਡਿਊਸ ਕਰਦੇ ਹਾਂ, ਤੁਸੀਂ ਸ਼ਾਖਾ ਨੂੰ ਜੁਆਇਨ ਕਰੋ ਆ ਕੇ। ਫਿਰ ਉਹਨੇ ਕਿਹਾ ਕਿ ਵੀ ਇਹ ਅੱਜ ਕੱਲ ਇਹ ਜਿਹੜਾ ਰਾਸ਼ਟਰੀਆ ਔਰ ਹਿੰਦੂ ਔਰ ਭਾਰਤੀ ਹੈ ਸਭ ਇੱਕੋ ਹੀ ਅਰਥ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਲੋਕ ਨੇ ਕਿਹੜੇ ਜਿਓਗ੍ਰਾਫੀਕਲ ਸਟਰਕਚਰ 'ਚ ਰਹਿੰਦੇ ਨੇ, ਅਲਟੀਮੇਟਲੀ ਇਹ ਹਿੰਦੂ ਰਾਸ਼ਟਰ ਹੈ। ਔਰ ਇਹੀ ਸਾਡਾ ਜਦੋਂ ਭਾਰਤ ਤੇਰੇ ਟੁਕੜੇ ਹੋਣਗੇ ਇਹ ਕਿਹਾ ਜਾਂਦਾ ਹੈ ਤੇ ਫਿਰ ਇਹਦਾ ਕੀ ਮਤਲਬ ਹੁੰਦਾ? ਇਹਦਾ ਮਤਲਬ ਇਹ ਹੈ ਕਿ ਭਾਰਤ ਹਿੰਦੂਆਂ ਦਾ ਦੇਸ਼ ਹੈ। ਔਰ ਇਸ ਸਾਰੇ ਦੇ ਉੱਤੇ ਜਦੋਂ ਇਸੇ ਹੀ ਆਗਰਾ ਸ਼ਹਿਰ ਦੇ ਵਿੱਚ ਫਿਰ ਮਾਇਆਵਤੀ ਨੇ, ਕਿਉਂਕਿ ਯੂਪੀ ਚੋਣਾਂ ਨੂੰ ਲੈ ਕੇ ਹੁਣ ਸ਼ੁਰੂ ਹੋ ਗਿਆ ਕੰਮ ਉਸ ਦਾ, ਉਹਨੇ ਵੀ ਆਗਰੇ 'ਚ ਹੀ ਇਕੱਠ ਕੀਤਾ ਆਮ ਲੋਕਾਂ ਦਾ। ਉਸ 'ਚ ਉਹਨੇ ਕਿਹਾ ਜੀ ਮੋਹਨ ਭਾਗਵਤ ਨੇ ਬਿਲਕੁਲ ਠੀਕ ਕਿਹਾ, 10-10 ਬੱਚੇ ਪੈਦਾ ਕਰੋ, ਲੇਕਿਨ ਪਹਿਲਾਂ ਜਿਹੜਾ ਹੈ ਉਹਨਾਂ 10 ਬੱਚਿਆਂ ਦੀ ਰੋਟੀ ਦਾ ਪ੍ਰਬੰਧ ਮੋਹਨ ਭਾਗਵਤ ਕਰਦੇ, ਉਹਨਾਂ ਦੀ ਪਰਵਰਿਸ਼ ਦਾ, ਦੂਜੇ ਦਾ, ਫਿਰ ਜ਼ਰੂਰ 10 ਬੱਚੇ ਪੈਦਾ ਕਰੋ। ਔਰ ਅੱਜ ਕੇਜਰੀਵਾਲ ਨੇ ਤਾਂ ਸਗੋਂ ਇੱਕ ਕਦਮ ਹੋਰ ਅੱਗੇ ਜਾਂਦੇ ਆ ਇਹ ਕਿਹਾ, ਉਹਨੇ ਕਿਹਾ ਜੀ ਕਿ ਵੀ ਮੋਹਨ ਭਾਗਵਤ ਪਹਿਲਾਂ ਖੁਦ 10 ਬੱਚੇ ਜਿਹੜਾ ਉਹ ਪੈਦਾ ਕਰੇ, ਉਹਨੂੰ ਰੇਜ਼ ਕਰੇ, ਫਿਰ
ਦੂਸਰਿਆਂ ਨੂੰ ਉਪਦੇਸ਼ ਦੇ। ਪਰ ਕੁੱਲ ਮਿਲਾ ਕੇ ਇਹਨਾਂ ਨੂੰ ਇਹ ਫਰਕ ਨਹੀਂ ਪੈਂਦਾ ਇਸ ਕਿਸਮ ਦੇ ਕ੍ਰਿਟਿਸਿਜ਼ਮ ਦਾ, ਕਿਉਂਕਿ ਉਹ ਬੜੇ ਕੈਲਕੂਲੇਟਡ ਤਰੀਕੇ ਦੇ ਨਾਲ ਮੂਵ ਕਰ ਰਹੇ ਨੇ। ਇੱਕ ਪਾਸੇ ਹਿੰਦੂਤਵਾਦ ਦਾ ਇਸ ਕਿਸਮ ਦਾ ਪ੍ਰਚਾਰ ਹੈ, ਦੂਸਰੇ ਪਾਸੇ ਜੋ ਕੁਝ ਚੱਲ ਰਿਹਾ ਕਸ਼ਮੀਰ ਦੇ ਵਿੱਚ ਲਗਾਤਾਰਤਾ ਨਾਲ। ਹੁਣ ਆਇਆ ਜੀ ਕਿ ਰਾਜਨਾਥ ਸਿੰਘ ਹੋਮ ਮਿਨਿਸਟਰ ਉੱਥੇ ਦੁਬਾਰਾ ਜਾਏਗਾ। ਅਰੁਣ ਜੇਤਲੀ ਕਹਿ ਰਿਹਾ ਬਿਲਕੁਲ ਅਸੀਂ ਸਖਤ ਜਿਹੜਾ ਇਹਦੇ ਤੇ ਸਟੈਂਡ ਲਿਆ ਔਰ ਅਸੀਂ ਬਿਲਕੁਲ ਕਸ਼ਮੀਰੀਆਂ ਨੂੰ ਹੁਣ ਮੁੱਖ ਧਾਰਾ 'ਚ ਲਿਆ ਕੇ ਛੱਡਾਂਗੇ। ਇਸ ਕਿਸਮ ਦੀਆਂ ਬਿਆਨਬਾਜ਼ੀਆਂ ਚੱਲ ਰਹੀਆਂ ਔਰ ਜੋ ਕੁਝ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ ਉਸ ਦਾ ਨੋਟਿਸ ਈਵਨ 57 ਮੁਸਲਮਾਨ ਦੇਸ਼ਾਂ ਦੀ ਇੱਕ ਸੰਸਥਾ ਹੈ, ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ, ਉਹਨਾਂ ਨੇ ਇਸਲਾਮਾਬਾਦ ਦੇ ਵਿੱਚ ਜਿਹੜੀ ਹੈ ਇੱਕ ਮੀਟਿੰਗ ਕਰਕੇ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀ ਹੈ ਇਟਸ ਨਾਟ ਐਨ ਇੰਟਰਨਲ ਮੈਟਰ ਆਫ ਇੰਡੀਅਨ ਸਟੇਟ, said Iyad Amin Madani, Secretary General of 57 member organization of Islamic Cooperation। उन्होंने कहा कि भी ये जो चल रहा है एक्सेप्टेबल नहीं है और यूनाइटेड नेशंस ਨੂੰ ਇੰਟਰਵੀਨ ਕਰਨਾ ਚਾਹੀਦਾ ਤਾਂ ਕਿ ਜਿਹੜਾ ਉਹਨਾਂ ਵੱਲੋਂ ਪਾਸ ਕੀਤੇ ਹੋਏ ਮਤੇ ਨੇ ਕਸ਼ਮੀਰ ਦੇ ਵਿੱਚ ਰਾਇਸ਼ੁਮਾਰੀ ਕਰਵਾਉਣ ਦੇ ਉਹਦੇ ਤਹਿਤ ਇਸ ਮਸਲੇ ਦਾ ਹੱਲ ਲੱਭਿਆ ਜਾਏ। ਪਰ ਜੋ ਕੁਝ ਕਸ਼ਮੀਰ 'ਚ ਚੱਲ ਰਿਹਾ ਹੈ, ਮਸੀਤਾਂ ਜਿਹੜੀਆਂ ਨੇ ਉਹ ਡੈਸਕਰੇਟ ਹੋ ਰਹੀਆਂ ਨੇ, ਵਾਟਰ ਸਪਲਾਈ ਕੱਟੀ ਹੋਈ ਹੈ, ਖੂਹ ਤੋਂ ਵੀ ਜਿਹੜੇ ਨੇ ਪਾਣੀ ਲਿਆਉਣ ਦੇ, ਔਰ ਇਹ ਇੱਕ ਜਿਹੜੀ ਬੜੀ ਪੇਨਫੁਲ ਪਿਕਚਰ ਮਾਂ ਔਰ ਬੱਚੇ ਦੀ ਜਿਸ ਨੂੰ ਇਹਨਾਂ ਦਾ ਹੀ ਇੱਕ ਰॉ ਦਾ ਚੀਫ ਰਿਹਾ AS ਦੁਲਟ, ਉਹਦਾ ਇੱਕ ਆਰਟੀਕਲ ਅੱਜ ਟ੍ਰਿਬਿਊਨ 'ਚ ਹੈ, ਉਹਦਾ ਉਹਨੇ ਹੈਡਲਾਈਨ ਇਹ ਦਿੱਤੀ ਹੈ ਵੈਲੀਜ਼ ਸੌਂਗ ਆਫ ਸੌਰੋ, ਕਿ ਵੈਲੀ ਦਾ ਦੁੱਖ ਔਰ ਅਫਸੋਸ ਦਾ ਗੀਤ। ਔਰ ਉਹਦੇ 'ਚ ਉਹਨੇ ਅਲਾਮਾ ਇਕਬਾਲ ਦੇ ਇਸ ਸ਼ੇਅਰ ਨੂੰ ਕੋਟ ਕੀਤਾ ਹੈ ਬਿਗਨਿੰਗ ਦੇ ਵਿੱਚ ਹੀ। ਹਾਲਾਂ ਖੁਦ RSS ਦਾ ਚੀਫ ਇਹਨਾਂ ਨੇ ਜੋ ਕੁਝ ਕੀਤਾ ਇਨ ਦਾ ਐਂਡ ਕਿਹਾ ਤਾਂ ਉਹਨੇ ਇਹੀ ਹੈ ਕਿ ਕਸ਼ਮੀਰ ਸਾਡਾ ਹੈ, ਸਾਡਾ ਰਹੇਗਾ। ਪਰ ਉਹਨੇ ਕਿਹਾ ਵੀ ਜਿਸ ਤਰੀਕੇ ਨਾਲ ਜੋ ਚੱਲ ਰਿਹਾ ਅਸੀਂ ਕਸ਼ਮੀਰੀਆਂ ਦੇ ਦਿਲੋਂ ਦਿਮਾਗ ਲੂਜ਼ ਕਰ ਰਹੇ ਹਾਂ। ਔਰ ਉਹਦੇ 'ਚ ਉਹਨਾਂ ਨੇ ਕਿਹਾ ਹਕੂਮਤ ਨੂੰ ਐਡਰੈਸ ਕਰਦੇ हैं कि तू इधर उधर की बात न कर, तू ये बता कि काफिला क्यों लुटा, ये राह जनी की बात नहीं, तेरी राहबरी का सवाल है। कि ये काफिला लुट रहा है, लोग दुखी ने और तुहाडी रहबरी, तुहाडा पेशवापन, तुहाडी अगवाई कित्थे है। ये शायद अलामा इकबाल दा शेर है, उसने कोट कीते। सो कुल मिला के असीं समझदे हैं कि बई एक पासा इधर है ਸਭ ਨੂੰ ਹਿੰਦੂਤਵਾ ਦਾ ਲੈਸਨ ਮੋਹਨ ਭਾਗਵਤ ਪੜ੍ਹਾ ਰਿਹਾ ਹੈ, ਫਰੀडम ਆਫ ਐਕਸਪ੍ਰੈਸ਼ਨ ਨੂੰ ਕੁਚਲਣ ਦੇ ਲਈ ਦੇਸ਼ ਧਰੋਹੀ ਹੈ, ਤੇ ਕਸ਼ਮੀਰ ਦੇ ਵਿੱਚ 1 ਮਿਲੀਅਨ ਫੌਜ ਲਗਾਤਾਰਤਾ ਨਾਲ। ਮੈਨੂੰ ਨਹੀਂ ਲੱਗਦਾ ਦੁਨੀਆ 'ਚ ਕਿਤੇ ਇਹ ਹੋਇਆ ਹੋਏ ਕਿ 1.5 ਮਹੀਨਾ ਹੀ ਤੋਂ ਜ਼ਿਆਦਾ ਹੋ ਗਿਆ ਹੈ ਕਰਫਿਊ ਹੈ। ਹਾਲਾਂਕਿ ਜਰਮਨ ਦੀ ਖਬਰ ਸੀ ਕਿ ਜਰਮਨ ਗਵਰਨਮੈਂਟ ਨੇ ਆਪਣੇ ਸਿਟੀਜ਼ਨਸ ਨੂੰ ਕਿਹਾ ਕਿ ਕਦੇ ਵੀ ਦਹਿਸ਼ਤਗਰਦ ਹਮਲਾ ਹੋਣ ਦੀ ਸੂਰਤ ਦੇ ਵਿੱਚ ਘੱਟੋ ਘੱਟ 10 ਦਿਨ ਦਾ ਰਾਸ਼ਨ ਵਗੈਰਾ ਤੁਸੀਂ ਸਟਾਕ ਕਰਕੇ ਰੱਖੋ ਤਾਂ ਕਿ ਕਿਸੇ ਵੀ ਸਥਿਤੀ ਦੇ ਲਈ ਤੁਹਾਡੇ ਕੋਲ ਘਰ ਦੇ ਵਿੱਚ ਰਿਜ਼ਰਵ ਹੋਏ। ਹੁਣ ਇਹ ਤਾਂ ਇੱਥੋਂ ਦੀਆਂ ਜਿੱਥੇ ਕਿ ਸੁਪਰਮਾਰਕੀਟਸ ਨੇ ਔਰ ਹਕੂਮਤਾਂ ਘਰਾਂ ਤੱਕ ਚੀਜ਼ਾਂ ਪਹੁੰਚਾਉਣ ਦਾ ਪ੍ਰਬੰਧ ਕਰਦੀਆਂ, ਜੇ ਕੋਈ ਡਾਇਰ ਨੀਡ ਹੋਏ ਤਾਂ ਉੱਥੇ 1.5 ਮਹੀਨੇ ਤੋਂ ਜ਼ਿਆਦਾ ਔਰ ਉਹਨਾਂ ਦੇ ਛੋਟੇ ਛੋਟੇ ਬੱਚੇ, ਉਹਨਾਂ ਦੀਆਂ ਬੀਬੀਆਂ, ਔਰ ਕਿਵੇਂ ਕਰਫਿਊ ਤੋਂ ਬਾਅਦ ਕਰਫਿਊ ਲਗਾਤਾਰ ਪੈਲਟ ਗਨਸ, ਹਜ਼ਾਰਾਂ ਜ਼ਖਮੀ, 70-80 ਮਰ ਗਏ, ਸੈਂਕੜਿਆਂ ਅੰਨੇ। ਔਰ ਕਿੱਥੇ ਹੈ ਦੁਨੀਆ? ਜੀ ਜੀ ਬਿਲਕੁਲ ਕਿੱਥੇ ਨੇ ਸਾਰੇ ਗੱਲਾਂ ਕਰਨ ਵਾਲੇ ਲੋਕ? ਔਰ ਇਹ ਅੱਜ ਈਵਨ ਉਹਨਾਂ ਦੇ ਹੁਰੀਅਤ ਕਾਨਫਰੰਸ ਤੇ ਮੀਰਵਾਇਜ਼ ਉਮਰ ਫਾਰੂਕ ਨੇ ਇੱਕ ਲੈਟਰ ਸ਼ੂਟ ਕੀਤਾ ਹੈ ਸਾਰੀਆਂ ਪ੍ਰਮੁੱਖ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੂੰ, ਦਲਾਈ ਲਾਮੇ ਨੂੰ ਵੀ ਲਿਖਿਆ ਹੈ, ਸ਼ੰਕਰਾਚਾਰਿਆ ਨੂੰ ਵੀ ਲਿਖਿਆ ਹੈ, ਜਾਮਾ ਜਿਹੜਾ ਇਮਾਮਸ ਨੂੰ ਵੀ ਲਿਖਿਆ। ਹਾਲਾਂ ਮੈਨੂੰ ਦੁੱਖ ਹੋਇਆ, ਮੈਂ ਕਿਹਾ ਕਿ ਵੀ ਇਹ ਪੰਜਾਬ ਵੀ ਨਾਲ ਵੀ ਸੰਬੰਧ ਹੈ ਇਹਨਾਂ ਦਾ, ਅਕਾਲ ਤਖਤ ਨੂੰ ਵੀ ਲਿਖਣਾ ਚਾਹੀਦਾ ਸੀ ਤਾਂ ਕਿ ਜਿਹੜੀ ਅੱਜ ਇਹ ਬਾਦਲ ਕਿਆ ਔਰ ਉਹਨਾਂ ਦੀ ਡਰਾਮੇਬਾਜ਼ੀ ਹੈ ਕਿ ਬਜਾਏ ਇਹ ਖਲੋਣ ਦੁਖੀਆਂ ਦੇ ਨਾਲ, ਇਹਨਾਂ ਨੇ ਆਪਣੇ ਉਹ ਟੌਂਟ ਪਟੌਂਟ ਜੇ ਰੱਖੇ ਹੋਏ ਨੇ ਜਿਹੜੇ BJP ਦਾ ਪ੍ਰੋਪੇਗੈਂਡਾ ਕਸ਼ਮੀਰ ਵਾਦੀ ਦੇ ਵਿੱਚ ਕਰ ਰਹੇ ਨੇ ਜੀ, ਸਿੱਖਾਂ ਨਾਲ ਆ ਹੋ ਰਿਹਾ, ਉਹ ਹੋ ਰਿਹਾ। ਔਰ ਹਾਲਾਂਕਿ ਇਸ ਮੁਸ਼ਕਲ ਦੇ ਬਾਵਜੂਦ ਮੀਰਵਾਇਜ਼ ਉਮਰ ਫਾਰੂਕ ਹੋਏ, ਸੈਯਦ ਅਲੀ ਸ਼ਾਹ ਗਲਾਨੀ ਹੋਏ, ਉਹਨਾਂ ਨੇ ਆਪਣੇ ਬੰਦੇ ਸਿੱਖ ਘਰਾਂ 'ਚ ਭੇਜ ਕੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹ ਜਿਹੜੇ ਨੇ ਉਹਨਾਂ ਨੂੰ ਕੋਈ ਤੰਗਦਸਤੀ ਨਾ ਹੋਏ, ਹਾਲਾਂਕਿ ਉਹ ਆਪ ਤੰਗਦਸਤੀ 'ਚੋਂ ਗੁਜ਼ਰ ਰਹੇ ਨੇ। ਸੋ ਇਹ ਮਹਾਨ ਭਾਰਤ ਦੀਆਂ ਅਲਾਮਤਾਂ ਨੇ। ਔਰ 30 ਮਿਲੀਅਨ ਹੁਣ ਸਿੱਖ ਨੇਸ਼ਨ ਦੇਖੇ ਕਿ ਉਸ ਨੇ ਇਸ ਕਿਸਮ ਦੇ ਸੈਟਅਪ 'ਚ ਜਿੱਥੇ ਨਾ ਅਪੀਲ ਦੀ ਗੱਲ ਹੈ, ਅਪੀਲ ਵਕੀਲ ਦਲੀਲ ਕੋਈ ਨਹੀਂ, ਤੇ ਹੁਣ ਘੁੱਟ ਘੁੱਟ ਕੇ ਮਰ ਜਾऊं
ये मर्जी मेरे सैयार की है। जे यही मर्जी है कि भाई असी घुट-घुट के मरना है साडे दुश्मन दी ते असी मरन लई तैयार है, फिर तां साडी बात किसी ने नहीं पूछनी। जी पर ये ग्राउंड रियलिटीज़ ने। ਜੀ ਡਾਕਟਰ ਸਾਹਿਬ ਇਹਨਾਂ ਸਾਰੇ ਪੇਨਫੁਲ ਇਸ਼ੂਜ਼ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।